मैं मियाँ आसिफ अली ते एक सहाफ़ी जिहड़े इंडियन सहाफ़ी दे नाल मुलाकात करवाउण लगा तुहाडी मैं, बल्कि सहाफ़ी नहीं, ये बेसिकली हैगे आ चीज़ां बनाउण वाले, प्रोडक्शन वाले। ते की नाम है तुहाडा? ਜਸਵਿੰਦਰ ਸਿੰਘ अच्छा, तो किहड़ा इलाके तो इंडिया दे? ਜੀ ਅੰਮ੍ਰਿਤਸਰ ਤੋਂ ਖਾਸ ਸਾਡਾ ਜੋ ਕਿ ਪ੍ਰੋਡਕਸ਼ਨ ਦਾ ਵਰਕ ਚੱਲਦਾ ਹੈ ਔਰ ਬਹੁਤ ਵਧੀਆ ਗੱਲ ਹੈ ਕਿ ਜਿਸ ਤਰ੍ਹਾਂ ਆਪਣੇ ਜੋ ਕਿ ਇੰਡੀਆ ਤੇ ਪਾਕਿਸਤਾਨ ਦੇ ਹਵਾਲੇ ਨਾਲ ਵੀ ਕੋਈ ਪ੍ਰੋਜੈਕਟ ਬਣਾਉਣ ਦਾ ਸਮਾਂ ਬਣਿਆ ਤੇ ਬੜੀ ਖੁਸ਼ੀ ਹੋਈ ਕਿ ਦੋਨਾਂ ਦੇਸ਼ਾਂ ਦੇ ਸਬੰਧ ਵਧੀਆ ਬਣੇ। ਕਰਤਾਰਪੁਰ ਕੋਰੀਡੋਰ ਤੇ ਵੀ ਕੰਮ ਕਰਨ ਦਾ ਮੌਕਾ ਮਿਲਿਆ ਤੇ ਉਹਦੇ ਵਿੱਚ ਇੱਕ ਖਾਸ ਗੱਲ ਅਸੀਂ 2019 ਚ ਸਾਹਮਣੇ ਲਿਆਂਦੀ ਕਿ ਜਿਸ ਤਰ੍ਹਾਂ ਕਰਤਾਰਪੁਰ ਕੋਰੀਡੋਰ ਲਾਂਘਾ ਖੁੱਲ੍ਹਣਾ ਸੀਗਾ ਤੇ ਸਾਰੀ ਸੰਗਤ ਦੀ ਆਵਾਜ਼ ਹੈਗੀ ਕਿ 72 ਸਾਲ ਬਾਅਦ ਸਾਡੀ ਅਰਦਾਸ ਮਨਜ਼ੂਰ ਹੋ ਰਹੀ ਹੈ। ਪਰ ਉਹਦੇ ਵਿੱਚੋਂ ਇੱਕ ਅਸੀਂ ਹੋਰ ਅਜਿਹਾ ਸ਼ਖਸ ਸਾਹਮਣੇ ਲਿਆਂਦਾ ਕਿ ਜਿਨ੍ਹਾਂ ਨੇ ਅਰਦਾਸ ਦੀਆਂ ਲਾਈਨਾਂ ਲਿਖੀਆਂ, ਪੰਕਤੀਆਂ ਲਿਖੀਆਂ ਸੀ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਨੂੰ ਪੰਥ ਵਿਛੋੜਿਆ ਗਿਆ। ਜਦੋਂ ਉਹਨਾਂ ਨੂੰ ਸਾਹਮਣੇ ਲਿਆਂਦਾ ਤੇ ਇੱਕ ਵਿਲੱਖਣ ਇੱਕ ਚੀਜ਼ ਸੀਗੀ ਕਿ ਜਿਨ੍ਹਾਂ ਦੇ ਲਿਖੀਆਂ ਹੋਈਆਂ 1948 ਵੇਲੇ ਦੀਆਂ ਲੈਣਾ ਤੇ ਜਿਹੜੀਆਂ 1952 ਚ ਪਾਸ ਹੋਈਆਂ ਤੇ ਉਦੋਂ ਦੀ ਅਰਦਾਸ ਜਿਹੜੀ ਅੱਜ ਉਹ 2019 ਦੇ ਕਰੀਬ ਜੋ ਪੂਰੀ ਹੋਈ ਤੇ ਕਰਤਾਰਪੁਰ ਕੋਰੀਡੋਰ ਖੁੱਲ੍ਹਿਆ। अच्छा अच्छा, किहदी लिखी हुई सी ये अरदास? ਸਰਦਾਰ ਜੋਗਿੰਦਰ ਸਿੰਘ ਭਸੀਨ ਜੀ ਨੇ ਲੈਣਾ ਜਿਹੜੀਆਂ ਕਿ 1948 ਚ ਲਿਖਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਮੀਟਿੰਗ ਹੋਈ ਕਿ 47 ਵੇਲੇ ਜਿਹੜੇ ਗੁਰੂ ਧਾਮ ਵਿਛੜ ਗਏ ਨੇ ਉਹਨਾਂ ਦੇ ਸੰਬੰਧੀ ਇੱਕ ਇਹੋ ਜਿਹੀ ਅਰਦਾਸ ਬੇਨਤੀ ਹੋਵੇ ਤਾਂ ਜੋ ਵਿਛੜੇ ਗੁਰੂ ਧਾਮਾਂ ਦੇ ਫਿਰ ਤੋਂ ਦਰਸ਼ਨ ਦੀਦਾਰ ਹੋਣ, ਉਹਨਾਂ ਦੀ ਸੇਵਾ ਸੰਭਾਲ ਦਾ ਦਾਨ ਸਾਨੂੰ ਮਿਲੇ। अच्छा, नहीं ये पसीन पता ਤੁਹਾਨੂੰ? ਪਸੀਨ ਪਿੰਡ ਹੈ ਇੱਥੇ ਲਾਹੌਰ ਦੇ ਨਾਲ। ਹਾਂਜੀ, ਭਸੀਨ ਇੱਕ ਭਾਈਚਾਰਾ, ਇੱਕ ਬਰਾਦਰੀ ਹੈ ਤੇ ਇਹਨਾਂ ਦਾ ਜਿਹੜਾ ਪੁਰਾਣਾ ਪਿੰਡ ਸੀ ਚਕਵਾਲ ਜ਼ਿਲ੍ਹਾ, ਪਿੰਡ ਨੀਲਾ ਦੇ ਰਹਿਣ ਵਾਲੇ ਸੀਗੇ ਜੀ ਤੇ 44 ਸਾਲ 'ਚ ਉਹ ਪਹਿਲਾਂ ਉੱਥੇ ਚਲ ਗਏ ਇੰਡੀਆ, ਜਾਣੀ ਕਿ ਪਾਰਟੀਸ਼ਨ ਤੋਂ ਪਹਿਲਾਂ ਹੀ। ਪਰ ਉਹਨਾਂ ਦੀ ਜੋਬ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਲੱਗ ਗਈ ਸੀ ਤੇ ਉਹਨਾਂ ਦੀ ਕੋਰਸਪੋਂਡਿੰਗ ਦੀ ਜੋਬ ਸੀਗੀ ਜੀ। ਤੇ ਉਹ ਜਦੋਂ ਮੈਂ 2018 'ਚ ਇੱਥੇ ਵਿਸਾਖੀ ਪੰਜਾ ਸਾਹਿਬ ਦਾ ਪ੍ਰੋਜੈਕਟ ਕੀਤਾ ਤੇ ਉਹਦੇ ਵਿੱਚ ਕੁਝ ਮੈਂ ਜ਼ਿਕਰ ਇਹੋ ਜਿਹੇ ਕੀਤੇ ਕਿ ਜਿਹਦੇ ਵਾਸਤੇ ਉਹ ਪਰਿਵਾਰ ਨੇ ਮੈਨੂੰ ਟੱਚ ਕੀਤਾ ਤੇ ਉਹ ਕਰਦਿਆਂ ਫਿਰ ਗੱਲਬਾਤ ਨਿਕਲੀ ਕਿਉਂਕਿ ਇੰਨਾ ਅਹਿਸਾਸ ਸੀਗਾ ਕਿ ਜਿਹੜੀਆਂ ਇਹ ਪੰਕਤੀਆਂ ਵਿਛੜੇ ਗੁਰੂ ਧਾਮ ਦੀਆਂ 47 ਸਾਲ ਤੋਂ ਬਾਅਦ ਲਿਖੀਆਂ ਗਈਆਂ, ਕਿਹਨਾਂ ਨੇ ਲਿਖੀਆਂ ਪਰ ਇਹ ਨਹੀਂ ਪਤਾ ਸੀ। ਪਰ ਉਹ ਪੰਜਾ ਸਾਹਿਬ ਦਾ ਪ੍ਰੋਜੈਕਟ ਕਰਨ ਤੋਂ ਬਾਅਦ ਇਹ ਸਾਹਮਣੇ ਆਇਆ ਤੇ ਉਹ ਪਰਿਵਾਰ ਸਾਹਮਣੇ ਆਇਆ ਤੇ ਫਿਰ ਉਹਨਾਂ ਨੂੰ ਸਾਹਮਣੇ ਲਿਆਂਦਾ ਜੀ। ਅੱਛਾ, ਨਹੀਂ ਇਹ ਬੜੀ ਗੱਲ ਆ ਕਿਉਂਕਿ ਅਰਦਾਸ ਤੇ ਹਰ ਥਾਂ ਮੈਂ ਵੀ ਸੁਣਦਾ ਹੁੰਦਾ ਗੁਰਦੁਆਰਿਆਂ ਜਦੋਂ ਜਾਂਦਾ ਤੇ ਇਹ ਪਹਿਲੀ ਵਾਰੀ ਪਤਾ ਲੱਗਿਆ ਕਿ ਜਿਨ੍ਹਾਂ ਨੇ ਲਿਖੀ ਸੀ। ਅੱਛਾ, ਉਹ ਹੈਗੇ ਹਾਲੇ? ਹਾਂਜੀ, ਨਹੀਂ ਹੁਣ ਥੋੜਾ ਚਿਰ ਹੋਇਆ ਜੀ ਉਹਨਾਂ ਦੀ ਫੌਤ ਹੋ ਗਈ ਆ, ਡੈਥ ਹੋ ਗਈ ਹੈਗੀ ਆ। ਪਰ ਕੋਰੋਨਾ ਵਿੱਚ ਥੋੜਾ ਜਿਹਾ ਕੋਈ ਸਿਹਤ ਉਹਨਾਂ ਦੀ ਆਟ ਲਈ 94 ਸਾਲ ਦੀ ਉਮਰ 'ਚ ਉਹਨਾਂ ਨੇ ਭੋਗ ਕੇ ਜਿਹੜੇ ਕਿ ਉਹ ਡੈਥ ਹੋਈ ਹੈ ਜੀ। ਅੱਛਾ, ਬੜੀ ਗੱਲ ਆ। ਤੇ ਉਹ ਆਏ ਸੀ ਕਰਤਾਰਪੁਰ ਜਦੋਂ ਖੁੱਲੇ? ਉਹ ਆਉਣਾ ਚਾਹੁੰਦੇ ਸੀ ਪਰ ਕਿਤੇ ਨਾ ਜਿਹੜੀ ਕਰੋਨਾ ਦਾ ਮਸਲਾ ਆ ਗਿਆ ਉਹਦੇ ਕਰਕੇ ਉਹ ਪਹੁੰਚ ਨਹੀਂ ਸਕੇ ਜੀ। ਅੱਛਾ, ਅਸੀਂ ਅੱਜ ਵੀ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਤੇ ਜੋ ਕਿ ਪਾਕਿਸਤਾਨ ਸਰਕਾਰ ਔਰ ਦੋਨੇ ਦੇਸ਼ਾਂ ਦੀਆਂ ਸ਼੍ਰੋਮਣੀ ਕਮੇਟੀਆਂ ਉਹਨਾਂ ਦੀ ਫੋਟੋ ਐਗਜ਼ੀਬਿਸ਼ਨ ਇੱਥੇ ਲਾਵੇ ਤੇ ਔਰ ਗੁਰਦੁਆਰਾ 'ਚ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ ਜਾਂ ਉਹਨਾਂ ਦੇ ਪਰਿਵਾਰ ਜਿਹੜੇ ਬੇਟੇ ਹੈਗੇ ਜੀ। ਅੱਛਾ, ਇਹ ਤੇ ਹੋ ਗਈ। ਤੇ ਦੂਜਾ ਇਹ ਦੱਸੋ ਕਿ ਜਿਹੜਾ ਡਿਜੀਟਲ ਮੀਡੀਆ ਵਾ ਜਿਹੜਾ ਹੁਣ ਇੱਕ ਨਵਾਂ ਸਿਲਸਿਲਾ ਸ਼ੁਰੂ ਹੋਇਆ, ਇਹ ਦੋਵਾਂ ਦੇਸ਼ਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ 'ਚ, ਦੋਵਾਂ ਪੰਜਾਬਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ 'ਚ ਕੀ ਕਿਰਦਾਰ ਅਦਾ ਕਰ ਸਕਦਾ, ਕੀ ਪਾਰਟ ਪਲੇ ਕਰ ਸਕਦਾ? ਇੱਕ ਹੈਗੀ ਆ ਕਿ ਬਿਲਕੁਲ ਸਾਫ਼ ਸੁਥਰੀ ਇੱਕ ਸਹੀ ਗੱਲ ਸਾਹਮਣੇ ਲਿਆਂਦੀ ਆ ਔਰ ਜਿਵੇਂ ਕਹਿੰਦੇ ਕੱਟਰਪੁਣਾ ਕੱਟਦਾ ਏ, ਕੱਟਣ ਵਾਲੀਆਂ ਗੱਲਾਂ ਘੱਟ ਸਾਹਮਣੇ ਲਿਆਂਦੀਆਂ ਤੇ ਜੋੜਨ ਵਾਲੀਆਂ ਗੱਲਾਂ ਸਾਹਮਣੇ ਜੇ ਲਿਆਂਦੀਆਂ ਜਾਣ। ਤੇ ਇੱਕ ਥੋੜੀ ਜਿਹੀ 'ਚ ਨਾ ਜੋ ਆਪਣੀ ਦੋਨਾਂ ਸਰਕਾਰਾਂ ਦੇ ਜਦੋਂ ਜਥੇ ਆਉਂਦੇ ਆ ਇੰਡੀਆ ਤੋਂ ਪਾਕਿਸਤਾਨ ਦੇ ਜਿਹੜੇ ਵਿਛੜੇ ਪਰਿਵਾਰ ਵਾ ਉਹਨਾਂ ਨੂੰ ਮਿਲਣ ਦੇ ਸਿਲਸਿਲੇ ਬਣਾਏ ਜਾਣ ਕਿਉਂਕਿ ਜਦੋਂ ਪਰਿਵਾਰ ਇੱਕ ਦੂਜੇ ਨੂੰ ਮਿਲਣਗੇ, ਖਾਸ ਕਰਕੇ ਜਿਹੜੀ ਯੰਗ ਪੀੜ੍ਹੀ ਨਹੀਂ ਆ ਰਹੀ, ਜੇ ਯੰਗ ਪੀੜ੍ਹੀ ਨੂੰ ਆਉਣ ਦਾ ਮੌਕਾ ਦਿੱਤਾ ਜਾਵੇ ਜਾਂ ਯੰਗ ਪੀੜ੍ਹੀ ਆਵੇ ਤੇ ਜਥਿਆਂ ਦੀ ਗਿਣਤੀ ਵੱਧ ਸਕਦੀ ਆ। ਨਹੀਂ ਤੇ ਆਉਣ ਵਾਲੇ ਸਮੇਂ 'ਚ ਅਗਰ ਯੰਗ ਪੀੜ੍ਹੀ ਜੇ ਨਹੀਂ ਆਏਗੀ, ਉਹਨਾਂ ਨੂੰ ਸਾਡੇ ਇਤਿਹਾਸ ਦਾ ਪਤਾ ਨਹੀਂ ਹੋਣਾ ਤੇ ਉਹ ਜਥੇ ਵਾਲੇ ਘਟਦੇ ਸ਼ਾਇਦ ਹੋ ਸਕਦਾ ਕਿਤੇ ਨਾ ਕਿਤੇ ਦੁੱਖ ਦੀ ਗੱਲ ਆ, ਖਤਮ ਵੀ ਹੋ ਸਕਦੇ ਆ। ਇਹ ਗੱਲ ਵੀ ਤੁਹਾਡੀ ਸਹੀ ਆ। ਪਰ ਬਹਰਹਾਲ ਜਿਹੜਾ ਇਲੈਕਟ੍ਰੋਨਿਕ ਮੀਡੀਆ ਤੇ ਉਸ ਤੋਂ ਬਾਅਦ ਡਿਜੀਟਲ ਮੀਡੀਆ ਨੇ ਔਰ ਖਾਸ ਕਰ YouTube ਤੇ ਦੂਸਰੇ ਜਿਹੜੇ ਸੋਸ਼ਲ ਮੀਡੀਆ ਦੇ ਆਰਗਨਸ ਆ, ਇਹਨਾਂ ਨੇ ਬਹੁਤ ਜ਼ਿਆਦਾ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ ਔਰ ਬੜਾ ਇੱਕ ਬਿਹਤਰ ਗੱਲ ਆ, ਬੜਾ ਚੰਗੀ ਗੱਲ ਆ ਕਿ ਦੋਵੇਂ ਪੰਜਾਬ ਜਿਹੜੇ ਇੱਕ ਦੂਜੇ ਦੇ ਨੇੜੇ ਆ ਰਹੇ ਆ ਤੇ ਅਮਨ ਪਿਆਰ ਮੁਹੱਬਤ ਜਿਹੜਾ ਵੱਧ ਰਿਹਾ।